ਅਗਲੀ ਖਬਰ ਵੱਲ ਚਲੀਏ ਜੋ ਟੈਰਿਫਸ ਨੂੰ ਲੈ ਕੇ ਆ। ਅੱਜ ਕੱਲ ਪੂਰੀ ਦੁਨੀਆ ਦੇ ਵਿੱਚ ਜਿਹੜਾ ਟੈਰਿਫ ਆ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਆ। ਨਿਊਯਾਰਕ ਟਾਈਮ ਅੱਜ ਰਿਪੋਰਟ ਕਰ ਰਹੀ ਆ ਵੀ ਜੋ ਟ੍ਰੇਡ ਦੀ ਫਾਈਟ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਸ਼ੁਰੂ ਕੀਤੀ ਸੀ, ਉਹ ਹੁਣ ਯੂਰਪ ਤੇ ਕੈਨੇਡਾ ਨੇ ਜੋ ਰਿਟੈਲੀਏਟ ਕੀਤਾ ਹੈ ਉਹ ਵੱਧਦੀ ਹੀ ਜਾ ਰਹੀ ਹੈਗੀ ਆ। ਇਕੋਨੋਮਿਸਟ ਚਿੰਤਾ ਕਰ ਰਹੇ ਆ ਵੀ ਇਸ ਟ੍ਰੇਡ ਵਾਰ ਦੇ ਦੌਰਾਨ ਯੂਐਸ ਦੇ ਵਿੱਚ ਜਿਹੜੇ ਕੰਜ਼ਿਊਮਰਸ ਆ, ਆਪਾਂ ਆ ਜਾਣੀ ਕਿ ਜੋ ਸਮਾਨ ਖਰੀਦਾਂਗੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਊਗਾ। ਹਾਲਾਂਕਿ ਜੋ ਫਰਵਰੀ ਮਹੀਨੇ ਦੀ ਰਿਪੋਰਟ ਆਈ ਆ ਉਹਦੇ ਵਿੱਚ ਥੋੜਾ ਜਿਹਾ ਹੀ ਵਾਧਾ ਹੋਇਆ ਆ ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ। ਅੱਜ ਸਵੇਰੇ ਗਲੋਬਲ ਟ੍ਰੇਡ ਟਰਮੋਇਲ ਕਹਿੰਦੇ ਵੀ ਬਹੁਤ ਜ਼ਿਆਦਾ ਹੋਰ ਵੱਧ ਗਿਆ, ਜਿਸ ਟਾਈਮ ਦੇ ਉੱਤੇ ਯੂਰਪੀਅਨ ਯੂਨੀਅਨ ਨੇ ਅਨਾਉਂਸ ਕੀਤਾ ਵੀ ਉਹ $28 ਬਿਲੀਅਨ ਦੇ ਕਰੀਬ ਜਿਹੜਾ ਟੈਰਿਫਸ ਆ ਉਹ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਲਾ ਜਾ ਰਹੇ ਹੈਗੇ ਆ। ਖਾਸ ਕਰਕੇ ਹਾਰਲੀ ਡੇਵਿਡਸਨ ਹੋਰ ਜਿਹੜਾ ਇਦਾਂ ਦਾ ਸਮਾਨ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੇਨਬੌਮ ਨੇ ਇਹ ਕਿਹਾ ਵੀ ਉਹਨਾਂ ਨੇ ਡੇਲੀ ਕਾਨਫਰੰਸ ਜੋ ਕਰਦੇ ਹਰ ਰੋਜ਼ ਉਹਦੇ ਚ ਕਿਹਾ ਵੀ ਮੈਂ ਹਜੇ ਅਪ੍ਰੈਲ 2 ਤੱਕ ਵੇਟ ਕਰ ਰਹੀ ਹਾਂ ਵੀ ਜੇ ਅਪ੍ਰੈਲ 2 ਨੂੰ ਸਾਡੇ ਤੇ ਟੈਰਿਫ ਹੋਰ ਲੱਗਦਾ ਹੈ ਤੇ ਅਸੀਂ ਉਸ ਦਾ ਜਿਹੜਾ ਜਵਾਬ ਦੇਵਾਂਗੇ। ਸੋ ਫਾਰ ਜੇ ਦੱਸਦੇ ਜਾਈਏ ਸੈਕੰਡ ਟਰਮ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਵਿੱਚ ਚਾਈਨਾ ਦੇ ਉੱਤੇ ਫਰਵਰੀ 4 ਤੋਂ 10% ਟੈਰਿਫ ਸਾਰੀ ਇੰਪੋਰਟਸ ਦੇ ਉੱਤੇ ਲਾਇਆ ਗਿਆ ਹੈ। ਮੈਕਸੀਕੋ ਦੇ ਉੱਤੇ ਮਾਰਚ 4 ਤੋਂ 25% ਇਹ ਇਫੈਕਟ ਆ। ਕੈਨੇਡਾ ਦੇ ਉੱਤੇ 25% ਇੰਪੋਰਟ ਲੋਅਰ ਰੇਟ ਫॉर એનર્ਜੀ ਤੇ ਇਸੇ ਤਰ੍ਹਾਂ ਚਾਈਨਾ ਤੇ 10% ਹੋਰ ਮਾਰਚ 4 ਨੂੰ ਲਾਇਆ ਗਿਆ ਸੀ। ਕੈਨੇਡਾ ਤੇ ਮੈਕਸੀਕੋ ਤੇ ਮਾਰਚ 6 ਨੂੰ ਕੁਝ ਚੀਜ਼ਾਂ ਦੇ ਉੱਤੇ ਸਸਪੈਂਡ ਕਰ ਦਿੱਤਾ ਗਿਆ ਸੀ ਜਿਹੜੀਆਂ USMCA ਦੇ ਟ੍ਰੇਡ ਪੈਕਟ ਦੇ ਅੰਡਰ ਆਉਂਦੀਆਂ ਆ। ਮਾਰਚ 12 ਨੂੰ ਦੁਨੀਆ ਦੇ ਜਿੱਥੇ ਵੀ ਕਿਤੇ ਐਲੂਮੀਨੀਅਮ ਤੇ ਸਟੀਲ ਅਮਰੀਕਾ ਨੂੰ ਆਊਗਾ ਉਹਦੇ ਉੱਤੇ 25% ਟੈਰਿਫ ਲਾਇਆ ਗਿਆ ਹੈਗਾ। ਅਪ੍ਰੈਲ 2 ਨੂੰ ਅਨਸਪੈਸੀਫਾਈਡ ਟੈਰਿਫ ਔਨ ਆਲ ਐਗਰੀਕਲਚਰ ਪ੍ਰੋਡਕਟਸ, ਪੂਰੀ ਦੁਨੀਆ ਦੇ ਕੋਈ ਵੀ ਜਿਹੜੇ ਪ੍ਰੋਡਕਟ ਆਊਗੇ ਚਾਹੇ ਇੰਡੀਆ ਤੋਂ ਮਸਾਲੇ ਆਣ ਉਹਨਾਂ ਦੇ ਉੱਤੇ ਵੀ ਟੈਕਸ ਹੁਣ ਲਾਇਆ ਜਾਊਗਾ। ਇਹ ਅਪ੍ਰੈਲ 2 ਨੂੰ ਹਜੇ ਅਨਾਉਂਸ ਨਹੀਂ ਹੋਇਆ, ਪਲਾਨ ਕੀਤਾ ਹੈ ਵੀ ਕਿੰਨਾ ਹੋਊਗਾ। ਇਸੇ ਤਰ੍ਹਾਂ ਅਨਸਪੈਸੀਫਾਈਡ ਟੈਰਿਫ ਔਨ ਆਲ ਫੋਰਨ ਕਾਰ, ਜਿਹੜੀਆਂ ਬਾਹਰ ਦੀਆਂ ਅਮਰੀਕਾ ਤੋਂ ਬਾਹਰ ਜਿੰਨੀਆਂ ਵੀ ਕਾਰਾਂ ਬਣਦੀਆਂ ਉਹਦੇ ਉੱਤੇ ਵੀ ਅਪ੍ਰੈਲ 2 ਨੂੰ ਜਿਹੜਾ ਆ ਟੈਕਸ ਲਾਣ ਜਾ ਰਹੇ ਹੈਗੇ ਆ। ਹਾਰਲੀ ਡੇਵਿਡਸਨ ਤੇ US ਦੇ ਜਿਹੜੇ ਕੰਜ਼ਿਊਮਰਸ ਆ ਇਹਨਾਂ ਨੂੰ ਹੁਣ ਬੈਕਲੈਸ਼ ਹੋਊਗਾ ਜਿਸ ਹਿਸਾਬ ਦੇ ਨਾਲ ਯੂਰਪੀਅਨ ਯੂਨੀਅਨ, ਕੈਨੇਡਾ, ਚਾਈਨਾ ਨੇ ਵੀ ਟੈਰਿਫ ਲਾ ਦਿੱਤੇ ਹੈਗੇ ਆ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਤੇ ਕੁਝ ਚੀਜ਼ਾਂ ਤੇ ਘਟਾਏ ਗਏ ਸੀ ਜੋ ਕੈਨੇਡਾ ਦੇ ਵਿੱਚ ਆ। ਪਰ ਓਵਰਆਲ ਜੇ ਦੇਖਿਆ ਜਾਵੇ ਜਦੋਂ ਆਪਣੇ ਕੈਨੇਡਾ ਗੁਆਂਢੀ ਮੁਲਕ ਦੇ ਵਿੱਚ ਓਨਟਾਰੀਓ ਸਟੇਟ ਦੇ ਪ੍ਰੀਮੀਅਰ ਨੇ ਇਹ ਕਿਹਾ ਸੀ ਵੀ ਅਸੀਂ 25% ਬਿਜਲੀ ਤੇ ਲਾਣ ਜਾ ਰਹੇ ਹਾਂ। ਸੋ ਉਸ ਟਾਈਮ ਦੇ ਉੱਤੇ US ਦੇ ਜਿਹੜੇ ਕਾਮਰਸ ਸੈਕਟਰੀ ਲੁਟਨੇਕ ਉਹ ਕਹਿੰਦੇ ਵੀ ਮੈਂ ਨਹੀਂ ਗੱਲਬਾਤ ਕਰਨ ਜਾ ਰਿਹਾ, ਉਹ ਫਿਰ ਉਹ ਤੋਂ ਪਿੱਛੇ ਹਟੇ ਹੈਗੇ ਆ। ਜਿਹੜੀ ਮਿਲਵਾਕੀ ਦੇ ਵਿੱਚ ਹਾਰਲੇ ਡੇਵਿਡਸਨ ਦੀ ਕੰਪਨੀ ਆ ਉਹ ਇਸ ਸਾਰੇ ਟ੍ਰੇਡ ਵਾਰ ਦੇ ਵਿੱਚ ਬੁਰੀ ਤਰ੍ਹਾਂ ਫਸ ਗਈ ਆ ਕਿਉਂਕਿ ਹਾਰਲੀ ਡੇਵਿਡਸਨ ਜਿਹੜੇ ਮੋਟਰਸਾਈਕਲ ਆ ਪੂਰੀ ਦੁਨੀਆ ਦੇ ਵਿੱਚ ਬੜੇ ਮਸ਼ਹੂਰ ਆ। ਹਰ ਕੋਈ ਚਾਹੁੰਦਾ ਵੀ ਉਹ ਆਪਾਂ ਮੋਟਰਸਾਈਕਲ ਖਰੀਦੀਏ, ਵੱਖ-ਵੱਖ ਮੁਲਕਾਂ ਦੇ ਜੋ ਲੋਕ ਆ। ਪਰ ਜੇ ਹੁਣ ਉਹਦੇ ਉੱਤੇ ਜਿਸ ਤਰ੍ਹਾਂ ਯੂਰਪੀਅਨ ਯੂਨੀਅਨ ਨੇ ਵੀ ਟੈਰਿਫ ਲਾਇਆ ਆ, ਹੋਰ ਮੁਲਕ ਵੀ ਲਾਉਂਦੇ ਆ ਤੇ ਉਹਨਾਂ ਦੀ ਸੇਲ ਦੇ ਉੱਤੇ ਨੈਚੁਰਲੀ ਕਾਫੀ ਜ਼ਿਆਦਾ ਜਿਹੜਾ ਅਸਰ ਪਊਗਾ। ਜੀ ਬਿਲਕੁਲ। ਸੋ ਜਿਹੜਾ ਯੂਰਪੀਅਨ ਯੂਨੀਅਨ ਦੇ 27 ਮੁਲਕਾਂ ਦਾ ਜਿਹੜਾ ਬਲਾਕ ਆ ਉਹਨਾਂ ਦੇ ਦੁਆਰਾ ਹੁਣ 26 ਤੋਂ 28 ਬਿਲੀਅਨ ਡਾਲਰ ਦਾ ਜਿਹੜਾ US ਉਤਪਾਦ ਆ ਉਸ ਉੱਤੇ ਕਹਿੰਦੇ ਵੀ ਟੈਰਿਫ ਲਗਾਏ ਜਾ ਰਹੇ। ਕਹਿੰਦੇ ਵੀ ਇਹ 2 ਸਟੇਜ ਰਿਸਪੌਂਸ ਆ। ਉਧਰ ਹਰਜੋਤ ਸਿੰਘ ਜੀ ਕੈਨੇਡਾ ਤੋਂ ਇੱਕ ਹੋਰ ਨਾਲ ਹੀ ਖਬਰ ਇਹ ਆ ਗਈ ਆ ਵੀ ਕੈਨੇਡਾ ਵਾਲਿਆਂ ਨੇ ਇਨਫੈਕਟ ਦੂਸਰੇ ਰਾਉਂਡ ਆਫ ਟੈਰਿਫ ਜਿਹੜੇ ਆ ਉਹ ਲਗਾ ਦਿੱਤੇ ਆ। 21 ਬਿਲੀਅਨ ਡਾਲਰ ਦੇ ਉਤਪਾਦ ਦੇ ਉੱਤੇ US ਤੋਂ ਜਿਹੜਾ ਆਉਂਦਾ ਸੀ ਉਸ ਉੱਤੇ ਜਿਹੜੇ ਨਵੇਂ ਟੈਰਿਫਸ ਆ ਉਹ ਐਲਾਨ ਦਿੱਤੇ ਆ। ਟ੍ਰੇਡ ਵਾਰ ਲਗਾਤਾਰ ਐਸਕਲੇਟ ਹੋ ਰਹੀ ਆ, ਵੱਧਦੀ ਜਾ ਰਹੀ ਆ। ਕੈਨੇਡਾ ਦੇ ਨਵੇਂ ਜਿਹੜੇ ਪ੍ਰਧਾਨ ਮੰਤਰੀ ਆ ਉਹ ਕੱਟੜ ਆਲੋਚਕ ਨੇ ਟਰੰਪ ਹੋਣਾ ਦੇ ਤੇ ਟਰੰਪ ਹੋਣਾ ਦੀ ਇਸ ਪਾਲਿਸੀ ਦੇ ਉੱਤੇ। ਉਹ ਬੈਂਕਿੰਗ ਸਿਸਟਮ ਦੇ ਵਿੱਚੋਂ ਨਿਕਲਿਆ ਹੋਇਆ ਉਹ ਇਨਸਾਨ ਆ ਤੇ ਉਹ ਕਹਿੰਦਾ ਵੀ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਇੱਟ ਦਾ ਜਵਾਬ ਪੱਥਰ ਵਾਲੀ ਗੱਲ ਕਹਿੰਦਾ ਵੀ ਉਸ ਤਰੀਕੇ ਦੇ ਨਾਲ ਮਾਰਕ ਜਿਹੜੇ ਮਾਈਕ ਕਾਰਨੀ ਆ ਉਹ ਕਹਿੰਦੇ ਵੀ ਅਸੀਂ ਦੇਵਾਂਗੇ। ਸੋ ਅੱਜ ਕਹਿੰਦੇ ਵੀ ਐਲਾਨ ਕੀਤਾ ਗਿਆ ਆ
ਕੈਨੇਡੀਅਨ ਫਾਈਨੈਂਸ ਮਿਨਿਸਟਰ ਡੋਮਿਨਿਕ ਲਬਲੈਂਕ ਦੇ ਦੁਆਰਾ ਕਹਿੰਦੇ ਵੀ ਅੱਜ ਅਸੀਂ ਅਨਾਉਂਸ ਕਰ ਰਹੇ ਹਾਂ ਵੀ ਕੈਨੇਡਾ ਦੀ ਸਰਕਾਰ ਦੇ ਦੁਆਰਾ ਡਾਲਰ ਫਾਰ ਡਾਲਰ ਅਪਰੋਚ ਹੋਊਗੀ। ਕੱਲ ਤੋਂ 13 ਮਾਰਚ ਤੋਂ 25% ਰੈਸੀਪ੍ਰੋਕਲ ਟੈਰਿਫ 29.8 ਬਿਲੀਅਨ ਡਾਲਰ ਦਾ ਜਿਹੜੇ ਇੰਪੋਰਟ ਆਉਂਦੇ ਆ US ਦੇ ਉੱਤੇ ਉਹਦੇ ਉੱਤੇ ਲੱਗੇਗਾ। ਇਹਦੇ ਵਿੱਚ ਕਹਿੰਦੇ ਜਿਹੜਾ ਸਟੀਲ ਪ੍ਰੋਡਕਟ 12 ਬਿਲੀਅਨ ਡਾਲਰ ਦੇ ਆਉਂਦੇ ਆ, ਐਲੂਮੀਨੀਅਮ ਪ੍ਰੋਡਕਟ ਜਿਹੜੇ 3 ਬਿਲੀਅਨ ਡਾਲਰ ਦੇ ਆਉਂਦੇ ਆ, ਉਹਨਾਂ ਉੱਤੇ ਅਸੀਂ ਜਿਹੜਾ 25% ਟੈਰਿਫ ਲਾਉਣ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਜਿਹੜੀ ਲਿਸਟ ਆ ਹੋਰ ਪ੍ਰੋਡਕਟਸ ਦੀ ਜਿਹੜੇ ਕਾਊਂਟਰ ਟੈਰਿਫ ਦੇ ਨਾਲ ਜਿਨ੍ਹਾਂ ਉੱਤੇ ਲਾਇਆ ਜਾਊਗਾ, ਉਹਦੇ ਵਿੱਚ ਕੰਪਿਊਟਰ, ਸਪੋਰਟਸ ਦਾ ਇਕਵਿਪਮੈਂਟ, ਕਾਸਟ ਆਇਰਨ ਦੇ ਪ੍ਰੋਡਕਟ ਐਗਜ਼ਾਮਪਲ ਦੇ ਤੌਰ ਦੇ ਉੱਤੇ ਕਹਿੰਦੇ ਵੀ ਉਸ ਉੱਤੇ ਲਾਊਗਾ। ਲਬਲਾਂਕ ਨੇ ਕਿਹਾ ਵੀ ਅਸੀਂ ਹੱਥ ਤੇ ਹੱਥ ਧਰ ਕੇ ਹੁਣ ਨਹੀਂ ਬੈਠੇ ਰਹਿਣਾ। ਸਾਡੀ ਜਿਹੜੀ ਐਲੂਮੀਨੀਅਮ ਤੇ ਸਟੀਲ ਦੀ ਇੰਡਸਟਰੀ ਦੇ ਉੱਤੇ ਜਿਸ ਨੂੰ ਕਹਿੰਦੇ ਵੀ ਅਨਫੇਅਰਲੀ ਟਾਰਗੇਟ ਕੀਤਾ ਜਾ ਰਿਹਾ ਆ, ਅਸੀਂ ਵੀ ਉਸ ਦੀ ਜਵਾਬੀ ਕਾਰਵਾਈ ਦੇਵਾਂਗੇ। ਓਨਟਾਰੀਓ ਨੇ 3 ਸੂਬਿਆਂ ਦੀ ਬਿਜਲੀ ਦੇ ਉੱਤੇ 25% ਟੈਰਿਫ ਲਾਇਆ ਸੀ। ਉਹ ਕੱਲ ਤੋਂ ਸ਼ੁਰੂ ਹੋਣਾ ਸੀ, 1 ਦਿਨ ਦੇ ਲਈ ਲੱਗਾ ਰਿਹਾ। ਉਸ ਤੋਂ ਬਾਅਦ 'ਚ ਫਿਰ ਟਰੰਪ ਉਹਨਾਂ ਨੇ ਕਿਹਾ ਵੀ ਕੈਨੇਡਾ ਦੀ ਸਟੀਲ ਐਲੂਮੀਨੀਅਮ ਦੇ ਉੱਤੇ 25% ਜਿਹੜਾ ਲੱਗਣਾ ਸੀ ਉਹਨੂੰ ਡਬਲ ਕਰਤਾ, 50% ਲਾਉਣਾ ਆ। ਫਿਰ ਓਨਟਾਰੀਓ ਵਾਲਿਆਂ ਨੇ ਹੱਥ ਪਿੱਛੇ ਖਿੱਚੇ। ਫਿਰ ਟਰੰਪ ਉਹਨਾਂ ਨੇ ਕਿਹਾ ਵੀ ਨਹੀਂ, ਹੁਣ ਦੁਬਾਰਾ 25% ਹੀ ਜਿਹੜਾ ਤੁਹਾਡੇ ਤੇ ਟੈਰਿਫ ਜਿਹੜਾ ਉਹ ਕਰ ਦਿੰਦੇ ਆ। ਸੋ ਟੈਰਿਫ ਦੇ ਜਿਹੜੇ ਸਵਿਚ ਆ ਉਹ ਔਨ ਆਫ ਇੰਨੇ ਕੁ ਜ਼ਿਆਦਾ ਹੋ ਰਹੇ ਆ, ਲੋਕਾਂ ਨੂੰ ਵੀ ਕੀਪ ਅਪ ਕਰਨਾ ਬੜਾ ਔਖਾ ਜਿਹੜਾ ਉਸ ਦੇ ਵਿੱਚ ਹੋ ਰਿਹਾ। ਹੁਣ ਉਸ ਮੈਦਾਨ ਦੇ ਵਿੱਚ ਯੂਰਪੀਅਨ ਸੰਘ ਵੀ ਜਿਹੜਾ ਆ ਉਹ ਕੁੱਦ ਚੁੱਕਾ ਹੈਗਾ ਤੇ ਉਹਨਾਂ ਨੇ ਵੀ 25% ਰਿਟੈਲੀਟੇਰੀ ਜਿਹੜੇ ਟੈਰਿਫ ਉਹ ਲਾਉਣੇ ਆ। ਹੁਣ ਅਮਰੀਕਾ ਦੇ ਹੱਥ ਦੇ ਗੇਂਦ ਪਾਲੇ ਦੇ ਵਿੱਚ ਆ ਅਮਰੀਕਾ ਦੇ, ਤੇ ਇਹਨਾਂ ਨੇ 2 ਅਪ੍ਰੈਲ ਨੂੰ ਜਿਹੜਾ ਹਰਜੋਤ ਸਿੰਘ ਜੀ ਲਾਉਣੇ ਆ। ਹੁਣ ਇਹ ਉਹ ਜਿੰਨੇ ਲਾਉਣੇ ਸੀ ਉਦਾਂ ਹੀ ਵਧਾ ਕੇ ਲਾਏ ਜਾਣਗੇ। ਇਹ ਕਿੱਧਰ ਨੂੰ ਗੱਲ ਜਿਹੜੀ ਉਹ ਜਾ ਰਹੀ ਆ? ਲੋਕ ਖਾਊਗਾ ਕੀ ਤੇ ਨਹਾਊਗੇ ਕੀ? ਤੇ ਇਹ ਜਿਹੜਾ ਹੁਣ ਡਾਇਲੌਗ ਲੋਕਾਂ ਨੇ ਆਮ ਜਿਹੜਾ ਮੈਨੂੰ ਲੱਗਦਾ ਮਾਰਿਆ ਕਰਨਾ ਆ ਵੀ ਹਾਲਾਤ ਜਿਹੜੇ ਕਿਸ ਪਾਸੇ ਵੱਲ ਨੂੰ ਜਾ ਰਹੇ ਹੈਗੇ ਆ। ਸੋ ਟੈਰਿਫ ਵਾਰ, ਟ੍ਰੇਡ ਵਾਰ ਦੇ ਨਾਲ ਇਵੈਂਚੁਅਲੀ ਕੀ ਫਾਇਦਾ ਹੋਊਗਾ, ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸ ਸਕਦਾ। ਪਰ ਹਾਲ ਦੀ ਘੜੀ ਸ਼ਾਰਟ ਟਰਮ ਪੇਨ ਲੋਕਾਂ ਨੂੰ ਇਸ ਦੇ ਵਿੱਚ ਝੱਲਣੀ ਪਊਗੀ। ਤੁਸੀਂ ਜਿਹੜੇ ਕਾਮਰਸ ਕਤਲ ਲੁੱਟਨਿਕ ਦੀ ਵੀ ਗੱਲ ਕਰ ਰਹੇ ਸੀਗੇ, ਉਹਨਾਂ ਨੂੰ ਤੇ ਇਨਫੈਕਟ ਟਰੰਪ ਪ੍ਰਸ਼ਾਸਨ ਨੂੰ ਬਾਰ-ਬਾਰ ਇਸ ਦੇ ਵਿੱਚ ਪੁੱਛਿਆ ਜਿਹੜਾ ਉਹ ਜਾ ਰਿਹਾ ਹੈ ਵੀ ਭਾਈ ਇਹਦੇ ਨਾਲ ਦੀ ਇਨਫਲੇਸ਼ਨ ਵਧੂਗੀ, ਕੀ ਜਿਹੜਾ ਇਸ ਦੇ ਵਿੱਚ ਹੋਊਗਾ। ਪਰ ਉਹ ਹਾਲ ਦੀ ਘੜੀ ਕੋਈ ਵੀ ਜਣਾ ਟਰੰਪ ਹੋਣਾ ਦੇ ਟ੍ਰੇਡ ਪਾਲਿਸੀਜ਼ ਦੇ ਉਲਟ ਬੋਲਣ ਨੂੰ ਰਾਜੀ ਨਹੀਂ ਆ। ਉਹ ਕਹਿੰਦੇ ਵੀ ਅਸੀਂ ਜਿਹੜੀਆਂ ਟਰੰਪ ਹੋਣਾ ਦੀ ਟ੍ਰੇਡ ਪਾਲਿਸੀਜ਼ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੈਗੇ ਆ। ਜੇ ਚੀਜ਼ਾਂ ਮਹਿੰਗੀਆਂ ਵੀ ਹੁੰਦੀਆਂ ਤੇ ਉਹ ਆਪਾਂ ਨੂੰ ਸ਼ਾਰਟ ਟਰਮ ਦੇ ਲਈ ਇਹ ਝੱਲਣੀਆਂ ਜਿਹੜੀਆਂ ਉਹ ਪੈਣਗੀਆਂ। ਸੋ ਇਹ ਡੀਲ ਦੇ ਵਿੱਚ ਕਹਿੰਦੇ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਜਿਹੜਾ ਸਮਾਨ ਜੋ ਅਮਰੀਕਾ ਤੋਂ ਯੂਰਪੀਅਨ ਸੰਘ ਨੂੰ ਜਾਂਦਾ ਆ, ਉਸ ਉੱਤੇ ਜਿਹੜਾ ਅਸਰ ਆ ਇਹ ਪੈਣ ਜਾਵੇਗਾ। ਉਹ ਹੁਣ ਉੱਥੇ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋ ਜਾਣਗੀਆਂ। ਫੋਰਨ ਮਿਨਿਸਟਰ ਜਿਹੜੇ G7 ਕੰਟਰੀਜ਼ ਦੇ ਆ, ਉਹ ਕੈਨੇਡਾ ਜਿਹਦੇ ਵਿੱਚ ਹੈਗਾ ਤੇ US ਵੀ ਆ, ਉਹ ਕਿਊਬਕ ਦੇ ਚਾਰਲੇ ਵੌਕਸ ਰੀਜਨ ਦੇ ਵਿੱਚ ਮਿਲਣ ਜਾ ਰਹੇ ਹੈਗੇ ਆ। ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਤੇ US। ਸੋ ਇਸ ਟੈਰਿਫ ਦੇ ਰੌਲੇ ਰੱਪੇ ਦੇ ਦੌਰਾਨ ਉੱਥੇ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ। ਕੈਨੇਡਾ ਦੀ ਫੋਰਨ ਮਿਨਿਸਟਰ ਮਿਲਾਨੀਆ ਜੋਲੀ, ਉਹਨਾਂ ਨੇ ਇਹ ਇਸ਼ੂ ਜਿਹੜਾ US ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਦੇ ਕੋਲ ਵੀ ਉਠਾਇਆ ਹੈਗਾ। ਕਹਿੰਦੇ ਵੀ ਮੈਂ ਹਰ ਮੀਟਿੰਗ ਦੇ ਵਿੱਚ ਟੈਰਿਫ ਦਾ ਇਸ਼ੂ ਉਠਾਇਆ ਆ। ਪਈ ਇਹ ਆਪਾਂ ਗੁਆਂਢੀ ਮੁਲਕ ਹੈਗੇ ਆ, ਸਾਡੇ ਤੇ ਇਦਾਂ ਦਾ ਕੰਮ ਜਿਹੜਾ ਨਹੀਂ ਕਰਨਾ ਚਾਹੀਦਾ ਹੈਗਾ ਤੇ ਬੈਠ ਕੇ ਜਿਹੜੀ ਆ ਗੱਲਬਾਤ ਕਰਨੀ ਚਾਹੀਦੀ ਹੈਗੀ ਆ। ਸੋ ਬਾਰ-ਬਾਰ ਪ੍ਰੈਜ਼ੀਡੈਂਟ ਟਰੰਪ ਹੋਣਾ ਵੱਲੋਂ ਕੈਨੇਡਾ ਨੂੰ ਅਨੈਕਸ ਕਰਨ ਦੇ ਲਈ ਪਈ ਜੀ ਅਸੀਂ ਸਾਡੀ 51ਵੀਂ ਸਟੇਟ ਹੋਊਗੀ, ਉਹ ਇੱਕ ਮਾੜੀ ਗੱਲ ਹੈਗੀ ਆ। ਉਹਦੇ ਨਾਲ ਕੈਨੇਡਾ ਦੇ ਲੋਕ ਉਹਨਾਂ 'ਚ ਨੈਸ਼ਨਲਿਜ਼ਮ ਜਾਗ ਰਿਹਾ, ਹੁਣ ਉਹ ਇਕੱਠੇ ਹੋ ਰਹੇ ਹੈਗੇ ਆ। ਮਿਲਾਨੀਆ ਜੋਲੀ ਕੈਨੇਡਾ ਦੀ ਜਿਹੜੀ ਮਿਨਿਸਟਰ ਆ, ਫੋਰਨ ਮਿਨਿਸਟਰ, ਉਹਨਾਂ ਨੇ ਅਮਰੀਕਨ ਲੋਕਾਂ ਨੂੰ ਐਡਰੈਸ ਕੀਤਾ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਕੈਨੇਡਾ ਤੁਹਾਡਾ ਬਹੁਤ ਹੀ ਵਧੀਆ ਦੋਸਤ ਆ, ਅਸੀਂ ਵਧੀਆ ਨੇਬਰ ਹੈਗੇ ਆ ਤੇ ਵਧੀਆ ਐਲਾਈ ਹੈਗੇ ਆ। ਬਹੁਤੀਆਂ ਦੀਆਂ ਸਾਡੇ ਪਰਿਵਾਰ ਦੋਨਾਂ ਮੁਲਕਾਂ ਦੇ ਦੋਨਾਂ ਬਾਰਡਰਸ ਦੇ ਆਰ-ਪਾਰ ਰਹਿੰਦੇ ਹੈਗੇ ਆ। ਕੈਨੇਡਾ ਅਮਰੀਕਾ ਦਾ ਸਭ ਤੋਂ ਵੱਡਾ ਕਸਟਮਰ ਵੀ ਹੈਗਾ ਆ, ਬਿਗੇਸਟ ਕਸਟਮਰ ਆ, ਤੇ ਅਸੀਂ ਸਭ ਤੋਂ ਜ਼ਿਆਦਾ ਅਮਰੀਕਾ ਦਾ ਸਮਾਨ ਖਰੀਦਦੇ ਆ। ਜੇ
ਗਿਣਿਆ ਜਾਵੇ UK, ਫਰਾਂਸ, ਚਾਈਨਾ ਤੇ ਜਾਪਾਨ ਸਾਰਿਆਂ ਨੂੰ ਰਲਾ ਕੇ ਉਸ ਤੋਂ ਵੀ ਵੱਧ ਜਿਹੜਾ ਕੈਨੇਡਾ ਵਾਲੇ ਆ ਉਹ ਅਮਰੀਕਾ ਦਾ ਸਮਾਨ ਖਰੀਦਦੇ ਹੈਗੇ ਆ। ਕਹਿੰਦੇ ਵੀ ਅਸੀਂ ਦੋਨਾਂ ਮੁਲਕਾਂ ਨੇ ਰਲ ਕੇ ਜਨਰੇਸ਼ਨ ਸਪੈਂਡ ਕਰਕੇ ਆਪਣਾ ਰਿਲੇਸ਼ਨਸ਼ਿਪ ਬਿਲਡ ਕੀਤਾ ਹੈਗਾ। ਤੇ ਕੈਨੇਡਾ ਇਜ਼ ਨਾਟ ਵਨ ਡਰਾਈਵਿੰਗ ਅਪ ਦਾ ਕਾਸਟ ਆਫ ਯੂਰ ਗਰੋਸਰੀ। ਕੈਨੇਡਾ ਵਾਲੇ ਨਹੀਂ ਕਹਿੰਦੇ ਜ਼ਿੰਮੇਵਾਰ ਤੁਹਾਡੀ ਗਰੋਸਰੀ ਦੀਆਂ ਕੀਮਤਾਂ ਵਧਾਉਣ ਦੇ ਲਈ, ਨਾ ਹੀ ਤੁਹਾਡੀ ਜਿਹੜੀਆਂ ਗੈਸ ਜਾਂ ਕੰਸਟਰਕਸ਼ਨ ਦੀਆਂ। ਸੋ ਕੈਨੇਡਾ ਕਹਿੰਦੀ ਭਈ ਤੁਹਾਡੀਆਂ ਜੌਬਾਂ ਨੂੰ ਵੀ ਖਤਰੇ ਵਿੱਚ ਨਹੀਂ ਪਾਉਣ ਜਾ ਰਹੇ ਹੈਗੇ। ਸੋ ਕੈਨੇਡਾ ਕਿਸੇ ਤਰ੍ਹਾਂ ਦੀ ਜੰਗ ਨਹੀਂ ਸ਼ੁਰੂ ਕਰਨ ਜਾ ਰਹੇ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਟੈਰਿਫਸ ਦਾ ਵਾਰ ਆ ਉਹ ਕੈਨੇਡਾ ਦੇ ਅਗੇਂਸਟ, ਇਹਦੇ ਨਾਲ ਕਿਸੇ ਦੀ ਵੀ ਜਿੱਤ ਨਹੀਂ ਹੋਊਗੀ। ਸੋ ਉਹਨਾਂ ਨੇ ਇਹ ਕਿਹਾ ਵੀ ਅਮਰੀਕਨ ਫਰੈਂਡਸ ਸਾਡੀ ਜਿਹੜਾ ਸਾਥ ਦਿਓ ਤੇ ਸਾਡੀ ਹੈਲਪ ਕਰੋ ਤੇ ਜਿਹੜੇ ਟੈਰਿਫਸ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਰਿਮੂਵ ਕੀਤਾ ਜਾਵੇ। ਸੋ ਤੇ ਉਹਨਾਂ ਨੇ ਇਹ ਕਿਹਾ ਵੀ ਆਪਣੇ ਗਵਰਨਰਸ ਨੂੰ, ਆਪਣੇ ਸੈਨੇਟਰਸ ਨੂੰ, ਆਪਣੇ ਹਾਊਸ ਰਿਪਰੈਜ਼ੈਂਟੇਟਿਵਸ ਨੂੰ, ਆਪਣੇ ਮੇਅਰਸ ਨੂੰ ਇਹਦੇ ਨਾਲ ਗੱਲਬਾਤ ਕਰੋ ਤੇ ਵਾਈਟ ਹਾਊਸ ਨੂੰ ਮੈਸੇਜ ਦਿਓ। ਇਹ ਜੋ ਕੈਨੇਡਾ ਦੀ ਫੋਰਨ ਮਿਨਿਸਟਰ ਮੈਲਾਨੀ ਜੋਲੀ ਆ, ਉਹਨਾਂ ਨੇ ਅਮਰੀਕਨ ਲੋਕਾਂ ਨੂੰ ਇੱਕ ਬੇਨਤੀ ਕੀਤੀ ਹੈਗੀ ਆ। ਜੀ, ਜਿਹੜੇ ਯੂਰਪੀਅਨ ਯੂਨੀਅਨ ਆ ਉਹ ਦੱਸ ਰਹੇ ਆ ਵੀ ਜਿਹੜਾ ਇਹ 25% ਟੈਰਿਫ ਉਹਨਾਂ ਨੇ ਲਾਇਆ ਆ ਉਹਦੇ ਵਿੱਚ ਕਹਿੰਦੇ ਵੀ ਕਿਹੜਾ ਸਮਾਨ ਆ ਰਿਹਾ ਆ। ਪੋਲਟਰੀ, ਬੀਫ, ਪੋਰਕ, ਸੋਇਆਬੀਨ, ਵਾਈਨ, ਸਪਾਰਕਲਿੰਗ ਵਾਈਨ, ਬੀਅਰ, ਪੈਂਟ, ਸ਼ਰਟ, ਕਲੋਥਿੰਗ, ਹੈਂਡਬੈਗ, ਰੈਫਰੀਜਰੇਟਰ, ਵਾਸ਼ਿੰਗ ਮਸ਼ੀਨ ਤੇ ਮੋਵਰਸ। ਕਹਿੰਦੇ ਵੀ EU ਦੇ ਅਧਿਕਾਰੀਆਂ ਨੇ ਪ੍ਰੋਡਕਟ ਵੀ ਉਹ ਚੁਣੇ ਆ ਜਿਹਦੇ ਨਾਲ ਅਮਰੀਕਾ ਦੇ ਆਮ ਲੋਕਾਂ ਦੇ ਉੱਤੇ ਜਾਂ ਉਹਨਾਂ ਕੰਪਨੀਆਂ ਦੇ ਉੱਤੇ, ਫਾਰਮਰਸ ਦੇ ਉੱਤੇ ਜਿਹੜਾ ਸਿੱਧਾ ਅਸਰ ਜਿਹੜਾ ਪਊਗਾ। ਸੋ ਉਹ ਥਾਂ ਚੁਣੀ ਆ ਜਿੱਥੇ ਪੀੜ ਹੋਣੀ ਆ, ਜਿੱਥੇ ਦਰਦ ਹੋਣੀ ਆ। ਇਸ ਜਿਹੜੀ ਇੰਡਸਟਰੀ ਜਿਹਦੇ ਗੁੱਡਸ ਦੇ ਉੱਤੇ ਇਸ ਟਾਈਮ ਇਹਨਾਂ ਨੇ ਟੈਰਿਫ ਲਾਉਣਾ ਹੈ, ਉਹ ਸਮਾਨ ਆ ਜਿਹੜਾ ਟਰੰਪ ਹੁਣਾਂ ਦਾ ਇੱਕ ਬਿਗ ਵੋਟਰ ਬੇਸ ਵੀ ਹੈਗਾ ਆ। ਮਿਡ ਟਰਮ ਇਲੈਕਸ਼ਨ ਹੁਣ ਤਾਂ ਇਦਾਂ ਲੱਗ ਰਿਹਾ ਵੀ ਸਿਰ ਤੇ ਜਿਹੜੀਆਂ ਉਹ ਆ ਗਈਆਂ ਆ, ਅਗਲੇ ਸਾਲ ਜਿਹੜੀਆਂ ਇਹ ਆਉਣੀਆਂ ਆ। ਆਲਦੋ ਅਜੇ ਟਰੰਪ ਹੁਣਾਂ ਦੇ ਕਾਰਜਕਾਲ ਨੂੰ 100 ਦਿਨ ਵੀ ਪੂਰੇ ਨਹੀਂ ਹੋਏ ਅਜੇ, ਪਰ ਉਸ ਦੀਆਂ ਜਿਹੜੀਆਂ ਗੱਲਾਂ ਬਾਤਾਂ ਆ ਆਲਰੇਡੀ ਸ਼ੁਰੂ ਹੋ ਚੁੱਕੀਆਂ ਆ। ਸੋ ਲੋਕਾਂ ਦੇ ਲਈ ਇਹ ਅਗਲੇ ਜਿਹੜੇ ਕੁਝ ਮਹੀਨੇ, ਕੁਝ ਸਾਲ ਜਿਹੜੇ ਆ ਉਹ ਕਿਸ ਤਰੀਕੇ ਦਾ ਜਿਹੜਾ ਉਹ ਵਕਤ ਰਹੇਗਾ, ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਰਹੇਗੀ। ਇਹ ਟ੍ਰੇਡ ਵਾਰ ਲਗਾਤਾਰ ਇੱਦਾਂ ਹੀ 4 ਸਾਲ ਹੀ ਚੱਲੂਗੀ ਜਾਂ ਕੁਝ ਮਹੀਨੇ ਬਾਅਦ ਇਵੈਂਚੁਅਲੀ ਸੈਟਲ ਡਾਊਨ ਹੋ ਜਾਊਗਾ, ਆਪਸ ਦੇ ਵਿੱਚ ਨੈਗੋਸ਼ੀਏਸ਼ਨਸ ਹੋ ਕੇ ਇੱਕ ਦੂਜੇ ਦੀ ਗੱਲ ਜਿਹੜੀ ਉਹ ਮੰਨੀ ਜਾਊਗੀ, ਇਹ ਦੇਖਣ ਦੀ ਗੱਲ ਆ। ਪਿਛਲੀ ਵਾਰ ਦੇ ਨਾਲੋਂ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਡਿਫਰੈਂਟ ਆ ਵੀ ਪਿਛਲੀ ਵਾਰ ਅਮਰੀਕਾ ਟੈਰਿਫ ਦਾ ਜਿਹੜਾ ਉਹ ਚੇਤਾਵਨੀ ਦਿੰਦਾ ਸੀ, ਡਰ ਪਾਉਂਦਾ ਸੀ, ਭੈ ਪਾਉਂਦਾ ਸੀ ਤੇ ਦੂਜੇ ਜਿਹੜੇ ਮੁਲਕ ਆ ਉਹ ਮੰਨ ਜਾਂਦੇ ਸੀਗੇ ਜਾਂ ਉਹਨਾਂ ਦੇ ਦੁਆਰਾ ਕੋਈ ਇਦਾਂ ਦੀ ਰਿਟੈਲੀਏਸ਼ਨ ਨਹੀਂ ਸੀ। ਇਸ ਵਾਰ ਦੇ ਵਿੱਚ ਰਿਟੈਲੀਏਸ਼ਨ ਬਰਾਬਰ ਦੀ ਜਿਹੜੀ ਉਹ ਹੋ ਰਹੀ ਆ। ਡਾਲਰ ਫॉर ਡਾਲਰ ਜਿਹੜਾ ਇਸ ਟਾਈਮ ਟੈਰਿਫ ਆ ਉਹ ਲੱਗ ਰਹੇ ਆ। ਇਹ ਸਾਰੀ ਚੀਜ਼ ਦੇ ਨਾਲ ਆਮ ਲੋਕਾਂ ਨੂੰ ਤਾਂ ਪਤਾ ਨਹੀਂ ਕੀ ਬਣਨਾ ਆ, ਪਰ ਜਿਹੜੇ ਅਰਥ ਸ਼ਾਸਤਰੀ ਆ ਜਾਂ ਅਰਥਚਾਰੇ ਦੇ ਮਾਹਰ ਆ, ਉਹ ਇਹ ਡਰ ਜਿਹੜਾ ਉਹਨਾਂ ਨੂੰ ਲੱਗਾ ਪਿਆ ਵੀ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਸਾਰੇ ਇਕੱਲਾ ਅਮਰੀਕਾ ਹੀ ਨਹੀਂ, ਪੂਰੀ ਦੁਨੀਆ ਹੀ ਕਿਤੇ ਰਿਸੈਸ਼ਨ ਦੇ ਵਿੱਚ ਉਹ ਨਾ ਚਲੀ ਜਾਵੇ। ਸੋ ਲੈਟਸ ਸੀ ਕੀ ਬਣਦਾ ਆ, ਪਰ ਟ੍ਰੇਡ ਵਾਰ ਇਸ ਟਾਈਮ ਪੂਰੀ ਤਰ੍ਹਾਂ ਸਿਖਰਾਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਜਿੱਥੇ ਸਵੇਰੇ ਮਾਹੌਲ ਹੋਰ ਹੁੰਦਾ ਤੇ ਰਾਤ ਨੂੰ ਸੌਣ ਲੱਗਿਆਂ ਮਾਹੌਲ ਜਿਹੜਾ ਕੁਝ ਹੋਰ ਹੀ ਨਵਾਂ ਬਣ ਚੁੱਕਾ ਹੁੰਦਾ ਆ।